ਜਾਂਦੇ ਜਾਂਦੇ ਗੱਲ ਕਰੀਏ ਬਿਹਾਰ ਦੇ ਵਿੱਚ ਜਿਹੜਾ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਸੁਧਾਈ ਦਾ ਰੌਲਾ ਪਾਇਆ ਜਾ ਰਿਹਾ, ਇਹਨੂੰ ਹੁਣ ਵੋਟਾਂ ਦੀ ਸੁਧਾਈ ਕਹਿ ਕੇ ਤੇ ਵੋਟਾਂ ਦੀ ਕਟਾਈ ਕਦੋਂ ਇਹਦਾ ਮਾਮਲਾ ਜਿਹੜਾ ਇਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜੀ, ਵੀ ਉਹ ਵੋਟਾਂ ਦੀ ਸੁਧਾਈ ਹੋ ਰਹੀ ਹੈ ਜਾਂ ਕਟਾਈ? ਭਾਰਤ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਉਹ ਤੋਂ ਪਹਿਲਾਂ ਅਚਾਨਕ ਚੋਣ ਕਮਿਸ਼ਨ ਕਾਫੀ ਸਰਗਰਮ ਹੋ ਗਿਆ। ਠੀਕ ਹੈ ਜੀ। ਤੇ ਇਹ ਕਹਿੰਦਾ ਜੀ ਸੁਧਾਈ ਕਰਨੀ ਹੈ ਜੀ, 3 ਕਰੋੜ ਕਰੀਬ ਵੋਟਰ ਹੈ, ਉੱਥੇ 8 ਕਰੋੜ ਦੇ ਲਗਭਗ, ਪੌਣੇ 8 ਕਰੋੜ ਦੇ ਕਰੀਬ ਲਗਭਗ ਵੋਟ ਜੀ, ਇਹਦੇ ਵਿੱਚੋਂ ਮੰਨਿਆ ਜਾਂਦਾ ਕਿ 3 ਕਰੋੜ ਵੋਟਰ ਦੀ ਵੋਟਾਂ ਸੁਧਾਈ ਦਾ ਕੰਮ ਹੈ। ਤੇ ਮੰਨਿਆ ਜਾ ਰਿਹਾ ਕਿ ਉੱਥੇ ਖਾਸ ਵਰਗ, ਖਾਸ ਫਿਰਕੇ ਦੇ ਲੋਕ ਪਿੰਨ ਪੁਆਇੰਟ ਕੀਤੇ ਜਾ ਰਹੇ ਨੇ। ਉਹ ਤੋਂ ਬਿਨਾਂ ਉਹ ਵੋਟਾਂ ਪਿੰਨ ਪੁਆਇੰਟ ਕੀਤੀਆਂ ਜਾ ਰਹੀਆਂ ਜਿਹੜੀਆਂ ਗਰੰਟੀ ਮੰਨੀ ਜਾਂਦੀ ਕਿ ਬੀਜੇਪੀ ਨੂੰ ਨਹੀਂ ਪੈਣੀਆਂ। ਠੀਕ ਹੈ, ਜਾਂ ਨਹੀਂ ਪੈਣੀ। ਤੋ ਇਸ ਲਈ ਉੱਥੇ ਵਿਰੋਧੀ ਧਿਰ ਵੱਡੀ ਰੈਲੀ ਵੀ ਕਰ ਗਿਆ, ਇਹਦੇ ਤੇ ਵੱਡਾ ਮੁੱਦਾ ਵੀ ਬਣ ਗਿਆ। 11 ਦੇ ਕਰੀਬ ਪਟੀਸ਼ਨਾਂ ਵੀ ਆ ਗਈਆਂ, ਉਹ ਪਟੀਸ਼ਨਾਂ ਸੁਪਰੀਮ ਕੋਰਟ 'ਚ ਇਕੱਠੀਆਂ ਸਾਂਝੀ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਚੰਗੀਆਂ ਝਾੜਾਂ ਵੀ ਪਾਈਆਂ ਚੋਣ ਕਮਿਸ਼ਨ ਨੂੰ। ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡਾ ਕੰਮ ਵੋਟਾਂ ਦੇਖਣਾ ਹੈ ਕਿ ਨਾਗਰਿਕਤਾ ਤੈਅ ਕਰਨਾ ਹੈ? ਸਹੀ ਗੱਲ। ਤੁਸੀਂ ਆ ਪਿਓ ਦੇ ਦਸਤਾਵੇਜ਼ ਕਿਉਂ ਮੰਗੀ ਜਾਂਦੇ ਹੋ? ਤੁਸੀਂ ਦੇਖਣਾ ਤਾਂ ਇਹ ਦੇਖੋ ਕਿ ਕੋਈ ਵੋਟਰ ਕਾਰਡ ਹੈ, ਆਧਾਰ ਕਾਰਡ ਹੈ, ਵੱਧ ਤੋਂ ਵੱਧ ਰਾਸ਼ਨ ਕਾਰਡ ਹੈ, ਇਹ ਦਸਤਾਵੇਜ਼ ਦੇਖੋ। ਹੁਣ ਵੋਟਰ ਇਹ ਵੀ ਸਾਬਤ ਕਰੇ ਕਿ ਮੈਂ ਵੋਟਰ ਕਿਉਂ ਹਾਂ। ਸਹੀ ਗੱਲ ਹੈ, ਬਿਲਕੁਲ। ਤੋ ਇਸ ਲਈ ਉਹ ਕਹਿੰਦੇ ਕਿ ਵੀ ਜੇ ਉਹਦੀ ਵੋਟ ਬਣੀ ਹੈ ਤੇ ਉਸ ਮਹੱਲੇ 'ਚ ਰਹਿੰਦਾ ਸਾਰਾ ਕੁਝ, ਤੁਹਾਡਾ ਕੰਮ ਇਹ ਦੇਖਣਾ। ਤੁਸੀਂ ਨਾਗਰਿਕਤਾ ਲੱਭਣ ਨਾ ਤੁਰੋ, ਇਹ ਕੰਮ ਗ੍ਰਹਿ ਵਿਭਾਗ ਨੇ ਜਦੋਂ ਦੇਖਣਾ ਉਹ ਦੇਖ ਲੂਗਾ, ਜਦੋਂ ਜਨਗਣਨਾ ਹੋਣੀ ਹੋਊਗੀ ਉਹਦੇ ਵਿੱਚ ਆ ਜਾਊਗਾ ਸਾਰਾ ਕੁਝ। ਜੀ ਜੀ। ਪਰ ਚੋਣ ਕਮਿਸ਼ਨ ਦਾ ਵਿਚਾਰਾ ਵਿੰਗ ਬਣਿਆ ਹੋਇਆ ਬੀਜੇਪੀ ਦਾ, ਤਾਂ ਬੀਜੇਪੀ ਦਾ ਕੰਮ ਕਰ ਰਿਹਾ ਜੋ ਉਹਨੂੰ ਟਾਸਕ ਮਿਲਿਆ। ਸੋ ਇਸ ਲਈ ਚੰਗੀਆਂ ਉਹਨਾਂ ਦੀਆਂ ਝਾੜਾਂ ਵੀ ਪਈਆਂ, ਚੰਗੀ ਉਹਨਾਂ ਦੀ ਕਲਾਸ ਵੀ ਲੱਗੀ, ਪਰ ਇਹ ਨਹੀਂਗਾ ਕਿ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਰੋਕਤਾ। ਉਹ ਕਹਿੰਦੇ ਇਹ ਦਿਸ਼ਾ ਨਿਰਦੇਸ਼ ਨੇ, ਇਹਨਾਂ ਚੀਜ਼ਾਂ ਨੂੰ ਵੀ ਮੰਨ ਕੇ ਚੱਲੋ, ਆਧਾਰ ਕਾਰਡ ਨੂੰ ਵੀ ਮਾਨਤਾ ਦਿਓ, ਰਾਸ਼ਨ ਕਾਰਡ ਨੂੰ ਵੀ ਦਿਓ ਤੇ ਵੋਟਰ ਕਾਰਡ ਨੂੰ ਵੀ ਦਿਓ, ਉਹਦੇ ਹਵਾਲੇ ਨਾਲ ਤੁਸੀਂ ਗੱਲ ਕਰੋ। ਤੇ ਚੋਣ ਕਮਿਸ਼ਨ ਨੇ ਆਪਣਾ ਜਵਾਬ ਦਿੱਤਾ ਕਿ ਜੀ ਅਸੀਂ ਜਿਹੜੀ ਵੀ ਵੋਟ ਕੱਟਾਂਗੇ ਉਹ ਪਹਿਲਾਂ ਉਹਦੇ ਬਾਰੇ ਤੁਹਾਨੂੰ ਚਰਚਾ ਕਰਾਂਗੇ। ਵੀ ਚਰਚਾ ਕਰਨ ਨੂੰ ਕੀ ਆ, ਤੁਸੀਂ ਉੱਥੇ ਬੈਠ ਕੇ ਮੀਟਿੰਗ ਕਰੋ, ਤੁਸੀਂ ਕਹਿਣਾ ਹੀ ਆ ਵੀ ਤੇਰੀ ਆ ਖਾਮੀ ਵਾਲਾ ਚੱਕ ਵੀ ਅਸੀਂ ਕੱਟਤੀ, ਫਿਰੀ ਜਾਵੇ ਅਗਲਾ ਫਿਰ ਜਿੱਥੇ ਮਰਜ਼ੀ ਕਾਗਜ਼ ਲੈ ਕੇ। ਸੋ ਇਸ ਲਈ ਸਭ ਨੂੰ ਸਮਝ ਆਉਂਦੀ ਹੈ ਇਹਦੇ ਪਿੱਛੇ ਰਾਜਨੀਤੀ, ਤੇ ਉਹ ਰਾਜਨੀਤੀ ਇਹੀ ਹੈ ਕਿ ਜੇ ਬਿਹਾਰ 'ਚ ਐਵੇਂ ਨਹੀਂ ਸਿੱਧਾ ਦਾਖਲ ਹੋ ਜਾਂਦਾ ਤਾਂ ਇਸ ਤਰੀਕੇ ਨਾਲ ਦਾਖਲ ਹੋ ਜਾਓ, ਹੈ ਨਾ। ਤੇ ਦੂਜੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਦਮ ਭਰ ਕੇ ਉੱਥੇ ਲੜ ਰਹੀਆਂ ਨੇ, ਹੈ ਨਾ, ਉਹ ਵੀ ਸਭ ਨੂੰ ਪਤਾ ਕਿ ਉਹ ਲੋਕਾਂ ਲਈ, ਸੰਵਿਧਾਨ ਲਈ ਥੋੜਾ ਲੜ ਰਹੀਆਂ ਨੇ। ਉਹ ਆਪਣੀ ਜਿੱਤ ਲੜ ਰਹੀਆਂ ਨੇ, ਉਹਨਾਂ ਨੂੰ ਆਪਣੀ ਕਾਹਲ ਹੈ ਕਿ ਸਾਡੀ ਸਰਕਾਰ ਬਣੇ। ਬਿਲਕੁਲ, ਕਾਫੀ ਦੇਰ ਤੋਂ ਸੱਤਾ ਬਾਹਰ ਹੈ, ਉਹ ਇਸ ਲਈ ਲੜ ਰਹੀਆਂ ਨੇ। ਪਰ ਜੀ ਚੋਣ ਕਮਿਸ਼ਨ ਜੇ ਸਰਕਾਰ ਦਾ ਹੋ ਕੇ ਤੁਰ ਰਿਹਾ ਤੇ ਉਧਰ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਕੁਝ ਧਿਰਾਂ ਬਾਗੋ ਬਾਗ ਨੇ, ਉੱਥੇ ਕੁਝ ਧਿਰਾਂ ਦਾ ਇਹ ਵੀ ਮੰਨਣਾ ਹੈ ਕਿ ਗੌਰ ਕਰ ਲਿਓ ਕਿ ਟਿੱਪਣੀਆਂ ਅੱਜ ਕੱਲ੍ਹ ਬਹੁਤ ਸਖਤ ਆਉਂਦੀਆਂ ਹੁੰਦੀਆਂ, ਪਰ ਫੈਸਲਾ ਬਹੁਤ ਨਰਮ ਆ ਜਾਂਦਾ ਕਈ ਵਾਰ ਬਾਅਦ 'ਚ। ਹਾਂਜੀ, ਤੇ ਜਿਹੜੇ ਲੋਕ ਚੋਣ ਕਮਿਸ਼ਨ ਦੇ ਇਹਨਾਂ ਅਖਤਿਆਰਾਂ ਨੂੰ ਲੈ ਕੇ ਅੱਜ ਚੁੱਪ ਨੇ, ਕੱਲ ਨੂੰ ਉਹ ਵੀ ਉਹਦੀ ਜ਼ਦ ਦੇ ਵਿੱਚ ਆਉਣਗੇ। ਕਈ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਬਿਹਾਰ ਦੇ ਵਿੱਚ ਹੋ ਰਿਹਾ। 11 ਪਟੀਸ਼ਨਾਂ ਨੇ, ਉਹਨਾਂ ਦੇ ਵਿੱਚ ਪੱਛਮੀ ਬੰਗਾਲ ਦੀ MP ਵੱਲੋਂ ਵੀ ਇੱਕ ਪਟੀਸ਼ਨ ਪਾਈ ਗਈ ਆ। ਉਹ ਕਹਿ ਰਹੀ ਹੈ ਕਿ ਅਗਲੀ ਵਾਰ ਆਉਣੀ ਆ। ਸਹੀ, ਬਿਲਕੁਲ। ਚੋਣ ਕਮਿਸ਼ਨ ਦਾ ਇਹ ਟ੍ਰਾਇਲ ਪੂਰੇ ਮੁਲਕ 'ਚ ਚੱਲਣਾ ਹੈ, ਮੁਲਕ 'ਚ ਚੱਲਣਾ ਹੈ, ਬਿਲਕੁਲ ਸਹੀ। ਪਰ ਪੰਜਾਬ ਵਾਲਿਆਂ ਨੂੰ ਅਜੇ ਤੱਕ ਸਮਝ ਨਹੀਂ ਆਈ, ਸਾਡਾ ਕੋਈ ਲੀਡਰ ਨਹੀਂ। ਹਾਂਜੀ, ਬਿਲਕੁਲ। ਦੇਖੋ, ਇੱਕ ਬਾਡੀ ਹੈ ਸ਼ਰਮਾ ਜੀ, ਉਹ ਐਡੀ ਨਿਡਰ ਹੋ ਰਹੀ ਹੈ, ਐਡੀ ਦਲੇਰ ਹੋ ਰਹੀ ਹੈ ਵੀ ਉਹ, ਜਿਵੇਂ ਤੁਸੀਂ ਨਾਗਰਿਕਤਾ ਵਾਲਾ ਜਿਹੜਾ ਮਸਲਾ ਚੁੱਕਿਆ ਨਾ, ਉਹ ਬਿਲਕੁਲ ਬਹੁਤ ਵਾਜਬ ਤੇ ਬਹੁਤ ਵਜ਼ਨਦਾਰ ਆ ਉਹ, ਕਿ ਬਈ ਤੁਸੀਂ, ਤੁਹਾਡਾ ਕੰਮ ਹੈ ਵੋਟ ਦੇਖਣਾ, ਨਾ ਕਿ ਨਾਗਰਿਕਤਾ ਤੈਅ ਕਰਨਾ। ਪਰ ਜਦੋਂ ਹੁਣ ਨਾਗਰਿਕਤਾ ਤੈਅ ਹੋ ਰਹੀ ਹੈ ਤਾਂ ਇਹ ਇਕੱਲੇ ਬਿਹਾਰ 'ਚ ਰੁਕ ਜੂ, ਇਹ ਭੁੱਲ ਜਾਓ, ਇਹ ਸਾਰੇ ਦੇਸ਼ 'ਚ ਹੋਊਗਾ ਕੰਮ ਮੁੜ ਕੇ ਬਾਅਦ ਦੇ ਵਿੱਚ।